ਕੁਝ ਤੇ ਨੇੜ ਨੜੱਪਾ ਵਧਿਆ, ਕੁਝ ਤੇ ਆਸਾਂ ਪੁਗੀਆਂ, ਕੁਝ ਤੇ ਵੈਰ ਦੇ ਨਾਗ ਮਧੀਜੇ, ਕੁਝ ਤੇ ਸਾਂਝਾਂ ਹੋ ਗਈਆਂ। अस्सलाम वालेकुम, ਕੀ ਹਾਲ ਹੈ ਮਿੱਤਰੋ ਪਿਆਰਿਓ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਹੈ ਤੁਹਾਡੇ ਨਾਲ, ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਕੱਲ ਇੱਕ ਨਿਊਜ਼ ਸਾਨੂੰ ਮਿਲੀ, ਬਹੁਤ ਵਧੀਆ ਲੱਗਿਆ। ਪਹਿਲੇ ਤੇ ਮੈਂ ਇੱਕ ਅਫਸੋਸ ਵਾਲੀ ਖਬਰ ਦੱਸਦਾ ਜਾਵਾਂ ਕਿ ਇਸ ਵਾਰੀ ਜਿਹੜਾ ਹੜ੍ਹ ਹੈ ਉਹ ਪੰਜਾਬ ਦੇ ਉੱਤੇ ਹਮਲਾ ਕੀਤਾ ਹੈ। ਪੰਜਾਬ ਦੇ ਜਿੰਨੇ ਵੀ ਦਰਿਆ ਨੇ ਉਹਦੇ 'ਚ ਪਾਣੀ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਹੈ, ਕਿਉਂਕਿ ਹਾਲੀਆ ਬਹੁਤ ਜ਼ਿਆਦਾ ਬਾਰਿਸ਼ਾਂ ਹੋਈਆਂ ਨੇ। ਉਹਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਇਲਾਕੇ ਮੁਤਾਸਰ ਹੋਏ ਨੇ, ਚੜ੍ਹਦੇ ਪੰਜਾਬ ਦੇ ਵੀ ਔਰ ਲਹਿੰਦੇ ਪੰਜਾਬ ਦੇ ਵੀ। ਚੜ੍ਹਦੇ ਪੰਜਾਬ ਦੇ ਤੇ ਕਾਫੀ ਸਾਰੇ ਸ਼ਹਿਰ ਔਰ ਪਿੰਡ ਜਿਹੜੇ ਨੇ ਇਸ ਵੇਲੇ ਉਹ ਡੁੱਬ ਚੁੱਕੇ ਨੇ, ਔਰ ਲੋਕ ਜਿਹੜੇ ਨੇ ਉੱਥੇ ਉਹ ਸਾਡੇ ਵੱਲ ਜਾਂ ਆਪਦੇ ਚਾਹਣ ਵਾਲਿਆਂ ਵੱਲ, ਆਪਦੇ ਮਿੱਤਰ ਪਿਆਰਿਆਂ ਵੱਲ ਵੇਖਦੇ ਪਏ ਨੇ ਕਿ ਉਹ ਕਿਦੋਂ ਸਾਡੇ ਲਈ ਮਦਦ ਲੈ ਕੇ ਪਹੁੰਚਣਗੇ। ਪਾਕਿਸਤਾਨ ਨੇ ਬਹੁਤ ਅਹਿਮ ਕਿਰਦਾਰ ਅਦਾ ਕੀਤਾ ਹੈ ਕਿ ਦਰਿਆ ਸਤਲੁਜ ਦੇ ਉੱਤੇ ਵਾਕਿਆ ਹੈਡ ਸਲਮਾਨ ਕੀ, ਉਹਦੇ 10 ਗੇਟ ਖੋਲ੍ਹੇ ਨੇ ਉਹਨਾਂ ਨੇ ਕਿ ਪਾਣੀ ਜਿਹੜਾ ਹੈ, ਅਗਰ ਪਾਕਿਸਤਾਨ ਆ 10 ਗੇਟ ਨਾ ਖੋਲ੍ਹਦਾ ਤੇ ਚੜ੍ਹਦੇ ਪੰਜਾਬ ਦੇ ਵਿੱਚ, ਇੰਡੀਅਨ ਪੰਜਾਬ ਦੇ ਵਿੱਚ ਬਹੁਤ ਬਰਬਾਦੀ ਹੋਣੀ ਸੀ। ਪਾਕਿਸਤਾਨ ਨੇ ਉਹਨਾਂ ਦਾ ਖਿਆਲ ਕਰਦੇ ਹੋਇਆ ਹਮੇਸ਼ਾ ਹੀ ਅਸੀਂ ਆਪਦਾ ਦੋਸਤੀ ਦਾ ਹੱਥ ਵਧਾਇਆ ਹੈ, ਕਿਉਂਕਿ ਸਾਡੇ ਹਮਸਾਇਆ ਮੁਮਾਲਕ ਨੇ ਤੇ ਪੰਜਾਬ ਤੇ ਵੈਸੇ ਹੀ ਚੜ੍ਹਦਾ ਹੋਵੇ ਜਾਂ ਲਹਿੰਦਾ ਹੋਵੇ ਸਾਡੀ ਜਿੰਦ ਜਾਨ ਹੈ। ਤੇ ਸਾਡੀ ਸਰਕਾਰ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਬਹੁਤ ਅਹਿਮ ਕਦਮ ਚੁੱਕਿਆ ਕਿ 10 ਗੇਟ ਹੈਡ ਸਲਮਾਨ ਕੀ ਦੇ ਖੋਲ੍ਹੇ ਨੇ, ਤਾਂ ਜੇ ਪਾਣੀ ਇੰਡੀਆ ਦੀ ਜ਼ਿਆਦਾ ਬਰਬਾਦੀ ਨਾ ਕਰੇ ਤੇ ਪਾਕਿਸਤਾਨ ਵਾਲੇ ਪਾਸੇ ਆ ਜਾਵੇ। ਅਸੀਂ ਆਪੇ ਇੱਧਰ ਕੋਈ ਹਿਫਾਜ਼ਤੀ ਤਦਾਬੀਰ ਕਰ ਲਾਂਗੇ ਔਰ ਉਸ ਪਾਣੀ ਦੀ ਸਾਂਭ ਸੰਭਾਲ ਕਰ ਲਾਂਗੇ ਤੇ ਆਪਣੇ ਲੋਕਾਂ ਨੂੰ ਵੀ ਬਚਾਵਾਂਗੇ। ਇਸ ਸਾਰੇ ਕ੍ਰਾਈਟੇਰੀਆ ਦੇ ਵਿੱਚ, ਇਸ ਸਾਰੇ ਮਾਹੌਲ ਦੇ ਵਿੱਚ, ਪਾਕਿਸਤਾਨ ਦੇ ਵਿੱਚ ਜਾਂ ਦਰਿਆ ਸਤਲੁਜ ਦੇ ਆਲ ਦੁਆਲ ਜਿਹੜੇ ਲੋਕ ਬੈਠੇ ਨੇ ਉਹਨਾਂ ਵਾਸਤੇ ਹਕੂਮਤ ਪੰਜਾਬ ਨੇ ਕੀ ਇਕਦਾਮਾਤ ਕੀਤੇ ਨੇ, ਅਸੀਂ ਤੁਹਾਡੇ ਨਾਲ ਉਹ ਵੀ ਸਾਂਝੇ ਕਰਾਂਗੇ, ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਇਸ ਵੇਲੇ ਮੈਂ ਹੈਡ ਸਲਾਮ ਤੇ ਮੌਜੂਦ ਹਾਂ ਔਰ ਹੈਡ ਸਲਾਮ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਹੈ, ਬਹੁਤ ਘੱਟ ਵੇਖਣ ਨੂੰ ਇੱਦਾਂ ਮਿਲਿਆ। ਦਰਿਆ ਜਿਹੜਾ ਹੈ ਉਹ ਪੂਰਾ ਭਰਿਆ ਹੋਵੇ, ਮਤਲਬ ਕਿਨਾਰਿਆਂ ਤੱਕ ਪਾਣੀ ਆਇਆ ਹੋਵੇ। ਆ ਮੇਰੇ ਪਿੱਛੇ ਇੱਕ ਬੋਟ ਹੈ, ਆਪ ਤੁਸੀਂ ਦੇਖ ਸਕਦੇ ਹੋ ਕਿ ਗਵਰਨਮੈਂਟ ਆਫ ਦਾ ਪੰਜਾਬ ਇੱਥੇ ਆ ਬੋਟ ਖੜੀ ਕੀਤੀ ਹੈ। ਨਾ ਸਿਰਫ ਇੱਕ ਬੋਟ ਹੈ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇੱਥੇ ਬੋਟਸ ਖੜੀਆਂ ਨੇ। ਹਿਫਾਜ਼ਤੀ ਤਦਾਬੀਰ ਵਾਸਤੇ ਕੈਂਪ ਲੱਗੇ ਹੋਏ ਨੇ ਤਾਂ ਜੇ ਆਉਣ ਵਾਲੇ ਕਿਸੇ ਵੀ ਮੁਸ਼ਕਿਲ ਘੜੀ ਨੂੰ, ਆਉਣ ਵਾਲੇ ਕਿਸੇ ਵੀ ਮੁਸ਼ਕਿਲ ਵੇਲੇ ਨੂੰ ਉਹਨੂੰ ਸਾਂਭਿਆ ਜਾ ਸਕੇ ਤੇ ਆਪਣੇ ਲੋਕਾਂ ਦੀ ਜਾਨ ਬਚਾਈ ਜਾ ਸਕੇ। ਕੀ ਨਾਮ ਤੁਹਾਡਾ? जी बहादुर अली। ਇੱਥੋਂ ਦੇ ਮੁਕਾਮੀ ਹੋ? जी जी बिल्कुल मुकामी। ਅੱਛਾ, ਜਿਵੇਂ ਹੁਣ ਇੱਥੇ ਕਹਿ ਰਹੇ ਨੇ ਕਿ ਪਾਣੀ ਤੇ ਇਸ ਵੇਲੇ ਵੀ ਬਹੁਤ ਜ਼ਿਆਦਾ ਹੈ जी जी ਔਰ 2 ਲੱਖ ਤੋਂ ਜ਼ਿਆਦਾ ਕਿਊਸਕ ਦਾ ਜਿਹੜਾ ਰੇਲਾ ਆ ਰਿਹਾ, ਸਲਾਬੀ ਰੇਲਾ, जी जी ਤੇ ਉਹਦੇ ਵਾਸਤੇ ਤੁਸੀਂ ਕੀ ਸਮਝਦੇ ਹੋ ਕਿ ਹਕੂਮਤ ਨੇ ਕੋਈ ਇੱਥੇ ਇੰਤਜ਼ਾਮਾਤ ਉਹਨੇ ਕੀਤੇ ਨੇ ਜਿੰਨੇ ਹੋਣੇ ਚਾਹੀਦੇ ਨੇ? जी बिल्कुल इंतजाम हुकूमत ने कीते ने, लेकिन जिस सूरत हाल नाल पानी आ रहा है उस सूरत हाल नाल कोई इंतजाम नहीं है। ਜਿਹੜਾ पानी इस टाइम 2,08,000 आ रहा है जी, उस पानी ਦੇ इथों निकलन ਦੀ कोई गुंजाइश नहीं है। पुल ਦੀ बिल्कुल मियाज खत्म है। पुल किसी वक्त भी अगर इन्होंने पानी ज्यादा छड्डिया तो अपना पुल नुकसान हो सकता है। ਤੇ ਇਸ ਤੋਂ ਪਿੱਛੇ ਪਲਾਟ ਪਏ ਨੇ ਗਵਰਨਮੈਂਟ ਦੇ, ਉਹਦੇ ਵਿੱਚ 40,000 ਕਿਊਸਿਕ ਪਾਣੀ ਖੜਾ ਹੁੰਦਾ ਹੈ, ਜਿਹੜਾ ਹਕੂਮਤ ਨੇ ਤੇ ਇਥੋਂ ਦੇ ਜਿਹੜੇ ਆਪਣੇ ਇਦਾਰੇ ਨੇ ਉਹਨਾਂ ਨੇ ਵੇਚ ਦਿੱਤੇ ਨੇ। ਅੱਛਾ, ਤੇ ਲਿਆਦਾ ਜਿਹੜੇ ਗਵਰਨਮੈਂਟ ਹੈ ਇਹ ਪਲਾਟ ਵੇਚੇ ਨੇ, ਉਸ ਵਿੱਚ ਅਗਰ ਪਾਣੀ ਛੱਡ ਦੇ ਵਿੱਚ 40 ਤੋਂ 50,000 ਕਿਊਸਿਕ ਪਾਣੀ ਜਮਾ ਹੋ ਸਕਦਾ ਹੈ। ਅਗਰ ਇਹਨਾਂ ਨੇ ਇਹ ਪਾਣੀ ਇੱਥੇ ਜਮਾ ਨਾ ਕੀਤਾ ਤੇ ਇਹ ਪਿੱਛੇ ਵੀ ਨੁਕਸਾਨ ਹੋਏਗਾ, ਅੱਗੇ ਵੀ ਨੁਕਸਾਨ ਹੋਏਗਾ। ਤੇ ਲਿਆਦਾ ਗਵਰਨਮੈਂਟ ਨੂੰ ਪਹਿਲੇ ਵੀ ਅਪੀਲ ਕਰ ਚੁੱਕੇ ਹਾਂ ਤੇ ਕੋਈ ਵੀ ਨਹੀਂ ਸੁਣਦਾ, ਜਿਹੜਾ ਹੀ ਆਂਦਾ ਬਸ ਫਿਰ ਚੱਕਰ ਮਕਰ ਲਾ ਕੇ ਚਲਾ ਜਾਂਦਾ। ਹੁਣ इंतजामिया आई बैठी है, कोई बंदा अफसर कोई भी नहीं है। 70 किलोमीटर में सफर करके गया दरिया दे, किसी का रकबा बुढ़िया जा रहा, कोई मज्जा लैके इधर जा रहे, कोई इधर लै जा रहे, कोई इंतजाम नहीं है। उतो बन आप इंतजामिया ने तोड़े ने नहीं, आप खुद ब खुद पानी दी जेड़ी सतह ज्यादा बुलंद है ते खुद ब खुद टुटे जा रहे हैं। कोई उत्थे इंतजामिया ने 70 किलोमीटर होनी मेरे नाल कोई चला चले, कोई बंदा भी नहीं है। अच्छा, तुसी ते बिल्कुल कंडे दे उत्ते बैठे हो ਤੇ ਕੋਈ ਐਲਾਨ ਨਹੀਂ ਕੀਤੇ ਨੇ ਕਿ ਤੁਸੀਂ ਇੱਥੋਂ ਉੱਠ ਜਾਵੋ? ਇੱਥੇ ਬਿਲਕੁਲ ਐਲਾਨ ਨਹੀਂ ਹੋਇਆ। ਅਗਰ ਅੱਗੇ ਪਿੱਛੇ ਕਿੱਥੇ ਐਲਾਨ ਹੋਇਆ ਤੇ ਉਹਦਾ ਮੈਨੂੰ ਨਹੀਂ ਇਲਮ, ਬਾਕੀ ਇੱਥੇ ਕੋਈ ਐਲਾਨ ਨਹੀਂ ਹੋਇਆ। ਹਾਲਾਂਕਿ ਇੱਥੇ ਮੇਰੇ ਖਿਆਲ ਨਾਲ ਤੇ ਇੱਥੇ ਜ਼ਿਆਦਾ ਖਤਰਾ ਹੈ
ਉਹਨਾਂ ਨੂੰ ਤੁਹਾਨੂੰ ਇਥੋਂ ਨਕਲ ਮਕਾਨੀ ਵਾਸਤੇ ਕਹਿਣਾ ਚਾਹੀਦਾ ਸੀ, ਘੁੰਮਣ ਨੂੰ ਕੋਈ ਐਲਾਨਾਤ ਬਿਲਕੁਲ ਕਰਨੇ ਚਾਹੀਦੇ ਬਿਲकुल ਸੀ, ਕਹਿਣਾ ਚਾਹੀਦਾ ਬਲਕਿ ਇਹਦੇ ਵਾਸਤੇ ਆ ਚਾਹੀਦਾ ਸੀ ਕਿ ਸ਼ੁਰੂ ਵਿੱਚ ਹੀ ਕੋਈ ਹਿਫਾਜ਼ਤੀ ਇੰਤਜ਼ਾਮਾਤ ਕੀਤੇ ਜਾਂਦੇ, ਕੋਈ ਕੈਂਪਿੰਗ ਕੀਤੀ ਜਾਂਦੀ, ਕੋਈ ਜਾਨਵਰਾਂ ਵਾਸਤੇ ਕੋਈ ਇਹ ਦੂਸਰੀ ਸਾਈਡ ਤੇ ਇਥੋਂ ਕੋਈ 20-25-30 ਕਿਲੋਮੀਟਰ ਸਾਈਡ ਤੇ ਤੁਹਾਨੂੰ ਕੋਈ ਰਿਹਾਇਸ਼ ਆਰਜ਼ੀ ਤੌਰ ਤੇ ਦਿੱਤੀ ਜਾਂਦੀ ਤਾਂ ਕਿ ਤੁਹਾਡਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ। ਬਿਲਕੁਲ ਜੀ, ਇੱਥੇ ਕੋਈ ਐਸਾ ਇੰਤਜ਼ਾਮ ਕੋਈ ਨਹੀਂ, ਤੁਸੀਂ ਇੱਥੋਂ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਹਰ ਬੰਦਾ ਮਿਲੇਗਾ, ਉਹ ਕਹੇਗਾ ਕੋਈ ਇੰਤਜ਼ਾਮ ਨਹੀਂ ਹੈ। ਅੱਛਾ, ਆਹ ਦੱਸੋ ਕਿ ਅਸੀਂ ਇਸ ਵੇਲੇ ਹੱਡ ਸਲਾਮ ਤੇ ਖੜੇ ਹਾਂ, ਸਿਰਫ ਇੱਕ ਹੀ ਪੁਲ ਹੈ ਜਿਹੜਾ ਇਸ ਦਰਿਆ ਨੂੰ ਇਥੋਂ ਕ੍ਰਾਸ ਕਰਦਾ ਹੈ, ਇਸ ਤੋਂ ਇਲਾਵਾ ਕੋਈ ਨਜ਼ਦੀਕ ਹੋਰ ਪੁਲ ਹੈ? ਇਸ ਤੋਂ ਕੋਈ ਨਜ਼ਦੀਕ ਪੁਲ ਨਹੀਂ ਹੈ, ਲਿਹਾਜ਼ਾ ਇਸ ਪਾਣੀ ਤੋਂ ਬਚਣ ਵਾਸਤੇ ਦੋ ਹੀ ਆਪਸ਼ਨ ਨੇ ਜਿਹੜੇ ਪਲਾਟ ਨੇ। ਜੇ ਅਗਰ ਉਸ ਪਲਾਟਾਂ ਨੂੰ ਤੋੜ ਦੇਣ 50,000 ਕਿਊਸਿਕ ਪਾਣੀ ਉਹਦੇ ਜਮਾ ਹੋ ਸਕਦਾ ਹੈ, ਜਿਹੜਾ ਗਵਰਨਮੈਂਟ ਨੇ ਪਲਾਟ ਵੀ ਇਸੇ ਵਾਸਤੇ ਰੱਖੇ ਨੇ ਵੀ ਕੱਲ ਤੋਂ ਬਾਅਦ ਅਗਰ ਖਤਰਾ ਹੋਇਆ ਤਾਂ ਅਸੀਂ ਜਿਹੜਾ ਪਾਣੀ ਤੋੜ ਦੇਾਂਗੇ, ਪਾਣੀ ਇਹਦੇ ਜਮਾ ਕਰਾਂਗੇ। ਲੇਕਿਨ ਗਵਰਨਮੈਂਟ ਐਕਸ਼ਨ ਹੋ ਗਿਆ, ਕੋਈ ਹੋ ਗਿਆ, ਚੀਫ ਹੋ ਗਿਆ, ਆਂਦੇ ਨੇ ਪੈਸੇ ਲੈ ਕੇ ਚਲੇ ਜਾਂਦੇ ਨੇ, ਪਾਣੀ ਕ੍ਰਾਸ ਕਰੋ ਜੀ। ਅੱਛਾ, ਉਹ ਪਲਾਟ ਜਿਹੜੇ ਨੇ ਨਜ਼ਦੀਕ ਨੇ? ਬਿਲਕੁਲ ਨਜ਼ਦੀਕ ਨੇ, ਇੱਥੋਂ ਤਕਰੀਬਨ 1 ਕਿਲੋਮੀਟਰ ਤੇ ਨੇ। ਅੱਛਾ ਅੱਛਾ, ਹਾਂਜੀ ਬਿਲकुल 1 ਕਿਲੋਮੀਟਰ ਤੇ ਨੇ। ਉਹ ਉਹ ਬਿਲਕੁਲ ਖਾਲੀ ਨੇ ਪਲਾਟ? ਬਿਲकुल ਖਾਲੀ, ਉਹ ਉਹਨਾਂ ਨੇ ਵੇਚ ਦਿੱਤੇ ਨੇ, ਰਿਲੀਜ਼ ਕਰਦੇ ਨੇ। ਅੱਛਾ ਅੱਛਾ, ਉਹਨਾਂ ਨੇ ਰਿਲੀਜ਼ ਕੀਤੇ ਨੇ ਆਪਣੇ 90 ਸਾਲ ਵਾਸਤੇ। ਉਹਦੇ ਇੱਕ ਪਲਾਟ ਵਿਕਿਆ 48,000 ਰੁਪਏ ਦਾ, ਇੱਕ ਪਾਰਲੀ ਸਾਈਡ ਵਾਲਾ ਵਿਕਿਆ ਆਪਣਾ 36,000 ਰੁਪਏ ਦਾ, ਜਿੰਦਾ ਉਹਨਾਂ ਨੇ ਇੰਤਕਾਲ ਬਣਵਾਏ ਨੇ ਟੋਟੇ ਟੋਟੇ ਕਰਕੇ। ਜਲਾਲ ਦੁਲਤਾਨਾ ਹੈ ਪਾਰਲੀ ਸਾਈਡ ਤੇ, ਮਾਡਰਨ ਬਾਂਸਪਤੀ ਵਾਲੇ ਜਿਹੜੇ ਮਸ਼ਹੂਰ ਨੇ ਉਹ ਨੇ, ਇਸ ਸਾਈਡ ਤੇ 3-4 ਪਾਰਟੀਆਂ ਨੇ, ਉਧਰ ਇੱਕ ਸਾਈਡ ਪਾਰਟੀ ਹੈ। ਠੀਕ ਹੈ ਜੀ, ਇਹ ਕਬਜ਼ਾ ਕਰਕੇ ਬੈਠੇ ਨੇ। ਸਹੀ ਸਹੀ, ਬਿਲकुल ਗਵਰਨਮੈਂਟ ਨੇ ਲੀਜ਼ ਵਾਸਤੇ 90 ਸਾਲ ਗਵਰਨਮੈਂਟ ਨੇ ਰਿਲੀਜ਼ ਕਰਤੀ ਤੇ ਨਾ ਇੱਥੇ ਕੋਈ ਗਾਹ ਕਰਨ ਦਿੰਦੇ ਨੇ ਬੱਕਰੀਆਂ ਵਾਸਤੇ। ਕੋਈ ਗਰੀਬ ਜਾਂਦਾ ਹੈ ਗਾਹ ਕਰਨ, ਉਸ ਤੋਂ ਖੋ ਲੈਂਦੇ ਨੇ। ਮੁੰਸ਼ੀਆਂ ਨੂੰ ਖੜਾ ਕੀਤਾ, ਉਹਨਾਂ ਤੋਂ ਖੋ ਲੈਂਦੇ ਨੇ। ਇੱਥੇ ਜੀਣਾ ਹੀ ਹਰਾਮ ਹੈ, ਤਾਰਾਂ ਲਾਤੀਆਂ, ਸਭ ਕੁਝ ਇਹਨਾਂ ਨੇ ਬਿਲकुल ਨਿਜ਼ਾਮ ਧਰਮ ਬਰਮ ਕੀਤਾ ਹੈ। ਅੱਛਾ, ਹਕੂਮਤ ਵਾਸਤੇ ਤੁਹਾਡਾ ਕੀ ਪੈਗਾਮ ਹੈ? ਕਿਉਂਕਿ ਜਿਹੜੇ ਸਾਡੇ ਇਸ ਟਾਈਮ ਸੀਐਮ ਸਾਹਿਬ ਨੇ, ਜਿਹੜੇ ਸਾਡੇ ਵਜ਼ੀਰ ਆਲਾ ਨੇ ਜਾਂ ਵਜ਼ੀਰ ਆਜ਼ਮ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਕਿ ਕਿਵੇਂ ਨੋਟਿਸ ਲੈਣਾ ਚਾਹੀਦਾ? ਸਾਡੀ ਹਕੂਮਤ ਨੂੰ ਗੁਜ਼ਾਰਿਸ਼ ਹੈ, ਅਗਰ ਪੁਲ ਨੂੰ ਬਚਾਣਾ ਹੈ, ਆਵਾਮ ਨੂੰ ਬਚਾਣਾ ਹੈ, ਇਸ ਪਲਾਟ ਨੂੰ ਤੋੜ ਦੇ। ਜੇ ਅਗਰ ਉਹ ਕੁਝ ਆਪਣਾ ਸਮਝ ਕੇ ਬੈਠੇ ਨੇ ਕਿ ਅਸੀਂ ਇਹ ਪਾਣੀ ਕ੍ਰਾਸ ਕਰ ਲਾਂਗੇ ਤੇ ਉਹਨਾਂ ਦੀ ਭੂਲ ਹੈ। ਠੀਕ ਹੈ, 2,08,000 ਦਾ ਜਿਹੜਾ ਰੇਲਾ ਅਗਰ ਆ ਗਿਆ, ਜਾਂ ਪੁੱਲ ਜਾਏਗੀ ਜਾਂ ਆਵਾਮ ਜਾਏਗੀ। हाँ बिल्कुल सही कह रहे ये दो ही ऑप्शन है जी। बहुत शुक्रिया जी। ਕੀ ਨਾਮ ਤੁਹਾਡਾ ਜੀ? ਤੋਕੀਰ ਫਰੀਦ ਅੱਛਾ, ਤੋਕੀਰ ਸਾਹਿਬ ਆ ਦੱਸਿਆ ਜੀ ਕਿ ਹੈਡਸਟਾਮ ਤੇ ਤੁਸੀਂ ਇਸ ਵੇਲੇ ਬੈਠੇ ਹੋ ਕੈਂਪ ਲਾ ਕੇ, ਜੀ ਜੀ। ਤੇ ਇਹਦੇ ਬਾਰੇ ਥੋੜੀ ਜੀ ਪਹਿਲੇ ਤੇ ਮਾਲੂਮਾਤ ਦਿਓ ਕਿ ਕਿੰਨੇ ਲੱਖ ਕਿਊਸਕ ਦਾ ਰੇਲਾ ਜਿਹੜਾ ਆ ਰਿਹਾ ਹੈ ਔਰ ਉਹਦੇ ਵਾਸਤੇ ਹਿਫਾਜ਼ਤੀ ਤਦਾਬੀਰ ਤੁਹਾਡੇ ਕੋਲ ਇੱਥੇ ਕੀ ਨੇ? ਸਵੇਰ ਦੀ ਜਿਹੜੀ ਅਪਡੇਟ ਨੇ ਨਾ, ਉਹਨਾਂ ਦੇ ਮੁਤਾਬਿਕ 13,000 ਕਿਊਸਿਕ ਪਾਣੀ ਦਾ ਜਿਹੜਾ ਹੈ ਨਾ ਇੱਥੇ ਆ ਰਿਹਾ ਫਲੋ, ਤੇ 13,000 ਹੀ ਐਗਜ਼ਿਟ ਕਰ ਰਹੇ ਨੇ ਅੱਗੇ। ਅੱਛਾ, ਨਹੀਂ ਉਹ ਅਸੀਂ ਖਬਰਾਂ ਸੁਣ ਰਹੇ ਹਾਂ ਕਿ 2,08,000 ਕਿਊਸਕ ਦਾ ਆ ਰਿਹਾ। ਨਹੀਂ, ਸਵੇਰ ਦੀ ਜਿਹੜੀ ਅਪਡੇਟ ਨੇ ਉਹਦੇ ਮੁਤਾਬਿਕ 48,000 ਕਿਊਸਿਕ ਦਾ ਰੈਲਾ ਐਡ ਸੁਲੇਮਾਨ ਕੀ ਕ੍ਰਾਸ ਕਰ ਰਿਹਾ ਹੈ। ਉਹਦੇ ਚ 25 ਤੋਂ 30,000 ਇੱਥੇ ਆਏਗਾ, ਬਾਕੀ ਦਾ ਰਸਤੇ ਦੇ ਵਿੱਚ ਅੱਗੇ ਪਿੱਛੇ ਹੋ ਜਾਣਾ। ਸਹੀ, ਤੇ ਉਹਦੇ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਅੱਗੇ ਗੁਜ਼ਰ ਜਾਏਗਾ। ਖੁਦਾ ਨਾ ਖਾਸਤਾ ਅਗਰ ਸਾਡੇ ਕੋਲ ਪਾਣੀ ਜ਼ਿਆਦਾ ਆ ਗਿਆ ਤੇ ਇੱਥੇ ਆਲ ਦੁਆਲ ਜਿਹੜੇ ਲੋਕ ਨੇ ਉਹਨਾਂ ਨੇ ਐਲਾਨ ਵੀ ਕਰਤੇ ਨੇ ਮਸਜਿਦਾਂ ਵਿੱਚ ਅੱਗੇ ਪਿੱਛੇ ਵੀ ਕਿ ਉਹ ਆਪਣੇ ਨਕਲ ਮਕਾਨੀ ਕਰ ਜਾਣ, ਤੇ ਤੁਸੀਂ ਇੱਥੇ ਕੈਂਪ ਲਾ ਕੇ ਬੈਠੇ ਹੋ, ਤੁਹਾਨੂੰ ਕੀ ਹਦਾਇਤ ਦਿੱਤੀਆਂ ਗਈਆਂ ਨੇ? ਸਾਡੇ ਸਰ ਜ਼ਿਲ੍ਹਾ ਬਿਹਾੜੀ ਦਾ ਜਿੱਥੋਂ ਸ਼ੁਰੂ ਹੁੰਦਾ ਨਾ ਇਲਾਕਾ ਸਤਲੁਜ ਦਾ, ਉੱਥੋਂ ਰੱਖ ਕੇ ਤੇ ਅੱਗੇ ਸਾਈਫਨ ਜਿੰਨ ਤੱਕ ਐਂਡ ਪੁਆਇੰਟ ਹੈ, ਉਹਨਾਂ ਤੱਕ ਸਾਡੇ ਸਾਰੇ ਹੀ ਪੁਆਇੰਟ ਲੱਗੇ ਹੋਏ ਨੇ। ਅਗਰ ਕੋਈ ਇਸ ਤਰ੍ਹਾਂ ਦੀ ਸੂਰਤ ਹਾਲ ਪੈਦਾ ਹੁੰਦੀ ਕਿ ਪਾਣੀ ਜ਼ਿਆਦਾ ਹੋ ਜਾਂਦਾ ਹੈ ਤੇ ਉੱਥੇ ਸਾਡੀਆਂ ਬੋਟਸ, ਸਾਡਾ ਸਟਾਫ ਮੌਜੂਦ ਹੈ, ਉਹ ਲੋਕਾਂ ਨੂੰ ਐਵੈਕੂਏਟ ਵੀ ਕਰਨਗੇ, ਤੇ ਬਾਕੀ ਜਿਹੜਾ ਉਹਨਾਂ ਦੀ ਕੈਂਪਿੰਗ ਜਾਂ ਉਹਨਾਂ ਦਾ ਰਿਹਾਇਸ਼ ਦੇ ਇੰਤਜ਼ਾਮ ਵਗੈਰਾ ਉਹ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੋਇਆ। ਮੁਖਤਲਿਫ ਪੁਆਇੰਟ 13-14 ਜਗ੍ਹਾ ਤੇ ਉਹਨਾਂ ਨੇ ਸਕੂਲਸ ਔਰ ਇਹਨਾਂ ਜਗ੍ਹਾ ਤੇ ਬਣਾਏ ਹੋਏ ਨੇ ਸਰ। ਅੱਛਾ, ਤੇ ਤੁਹਾਡੇ ਕੋਲੇ ਕਿੰਨਾ ਸਟਾਫ ਹੈ, ਕਿੰਨਾ ਅਮਲਾ ਹੈ ਜਿਹੜਾ ਐਟ ਅ ਟਾਈਮ ਮੌਜੂਦ ਹੈ? ਸ਼ਿਫਟਿੰਗ ਵਿੱਚ ਥੋੜੀ शिफ्टां की हुई हैं, 3 शिफ्टां ने? 24 घंटे हमारा स्टाफ मौजूद है इधर, 12-12 घंटे की शिफ्टें हैं। हर पॉइंट के उत्ते ਜਿਹੜਾ ਨਾ ਤਕਰੀਬਨ ਕੋਈ 20-25 ਬੰਦੇ ਜਿਹੜੇ ਨਾ ਸਾਡੇ ਮੌਜੂਦ ਨੇ। ਸਹੀ, ਮਤਲਬ ਤੁਸੀਂ ਇਸ ਗੱਲ ਤੇ ਮੁਤਮਿਨ ਹੋ ਕਿ ਜਿੰਨਾ ਰੇਲਾ ਆ ਰਿਹਾ ਉਹਦੇ ਵਾਸਤੇ ਤੁਹਾਡਾ ਸਟਾਫ ਇਨਫ ਹੈ?
ਜੀ ਬਿਲਕੁਲ ਜਿਹੜੀ ਹੁਣ ਤੱਕ ਦੀ ਅਪਡੇਟ ਨੇ ਉਹਦੇ ਮੁਤਾਬਿਕ ਸਾਡਾ ਸਟਾਫ ਪੂਰਾ ਪ੍ਰੋਪਰ ਹੈ, ਅਸੀਂ ਤਿਆਰ ਹਾਂ, ਪ੍ਰੋਪਰ ਉਹਨਾਂ ਨੂੰ ਐਵੈਕੂਏਟ ਵੀ ਕਰਾਂਗੇ, ਇਹਨਾਂ ਦੀ ਹੈਲਪ ਜਿਹੜੀ ਹੈ ਅਸੀਂ ਸਾਰੀ ਕਰਾਂਗੇ, ਅਸੀਂ ਤਿਆਰ ਹਾਂ। ਅੱਛਾ, ਇਹਦੇ 'ਚ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗਾ ਕਿ ਇਨਸਾਨੀ ਜਾਨ ਬਚਾਉਣ ਵਾਸਤੇ ਤੁਹਾਡੇ ਕੋਲੇ ਉਹ ਲਾਈਫ ਜੈਕਟਸ ਨੇ ਜਾਂ ਤੁਹਾਡੇ ਕੋਲੇ ਟਿਊਬਸ ਵਗੈਰਾ ਨੇ, ਅਗਰ ਕੋਈ ਜਾਨਵਰ ਡੁੱਬ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਬਚਾਉਣ ਵਾਸਤੇ ਉਹ ਕੀ ਇੰਤਜ਼ਾਮਾਤ ਕਰਦੇ ਹੋ? ਜਿਹੜੇ ਵੱਡੇ ਜਾਨਵਰ ਹੁੰਦੇ ਨੇ ਉਹ ਪਾਣੀ ਦੇ ਵਿੱਚ ਖੁਦ ਵੀ ਸਰਵਾਈਵ ਕਰਦੇ ਨੇ, ਖੁਦ ਹੀ ਨਿਕਲ ਜਾਂਦੇ ਨੇ। ਛੋਟੇ ਜਿਹੜੀ ਭੇਡ ਬੱਕਰੀਆਂ ਵਗੈਰਾ ਨੇ ਉਹਨਾਂ ਵਾਸਤੇ ਬੋਟਸ ਨੇ, ਬੋਟ ਦੇ ਵਿੱਚ ਰੱਖ ਕੇ ਉਹਨਾਂ ਨੂੰ ਅਸੀਂ ਐਵੈਕੂਏਟ ਕਰ ਲੈਂਗੇ। ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਕੀ ਨਾਮ ਜੀ ਤੁਹਾਡਾ? ਮੁਹੰਮਦ ਅਜਮਲ ਜੀ। ਅੱਛਾ ਅਜਮਲ ਸਾਹਿਬ, ਆ ਦੱਸੋ ਕਿ ਅਸੀਂ ਇਸ ਵੇਲੇ ਹੈਡ ਸਲਾਮ ਤੇ ਮੌਜੂਦ ਹਾਂ, ਇੱਥੇ ਤੁਸੀਂ ਕੈਂਪ ਲਾਇਆ ਹੋਇਆ ਹੈ ਤੇ ਬਹੁਤ ਵਧੀਆ ਲੱਗਿਆ ਵੇਖ ਕੇ ਕਿ ਕੈਂਪ ਲੱਗਾ ਹੋਇਆ ਹੈ ਔਰ ਸਿਰਫ ਇਨਸਾਨੀ ਜਾਨਾਂ ਨੂੰ ਬਚਾਉਣ ਵਾਸਤੇ ਨਹੀਂ ਬਲਕਿ ਜਿਹੜੇ ਇਨਸਾਨ ਮਿਹਨਤ ਕਰਦੇ ਨੇ, ਜਾਨਵਰਾਂ ਨੂੰ ਪਾਲਦੇ ਨੇ ਸਾਰਾ ਸਾਲ, ਉਹ ਉਹਨਾਂ ਦਾ ਸਾਰਾ ਸਰਮਾਇਆ ਹੁੰਦਾ ਹੈ, ਅਸਾਸਾ ਹੁੰਦਾ ਹੈ ਤੇ ਉਹਨੂੰ ਬਚਾਉਣ ਵਾਸਤੇ, ਉਹਨਾਂ ਦੀ ਜ਼ਿੰਦਗੀਆਂ ਬਚਾਉਣ ਵਾਸਤੇ ਤੁਸੀਂ ਇੱਥੇ ਕੈਂਪ ਲਾਇਆ ਹੈ, ਆ ਬਹੁਤ ਅੱਛੀ ਗੱਲ ਹੈ। ਅੱਛਾ ਆਹ ਦੱਸੋ ਕਿ ਤੁਹਾਡੇ ਕੋਲ ਇੱਥੇ ਕਿੰਨਾ ਕੁ ਇੰਤਜ਼ਾਮ ਹੈ ਐਟ ਅ ਟਾਈਮ, ਅਗਰ ਤੁਹਾਡੇ ਕੋਲ ਕੋਈ 5 10 15 20 ਜਾਨਵਰ ਆ ਜਾਂਦੇ ਨੇ ਵੱਡੇ ਛੋਟੇ, ਉਹਨਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਤੁਹਾਡੇ ਕੋਲ ਅਦਵੀਆਤ ਪੂਰੀਆਂ ਨੇ ਜਾਂ ਅਮਲਾ ਤੁਹਾਡੇ ਕੋਲ ਕਾਫੀ ਹੈ? ਜੀ ਅਦਵੀਆਤ ਸਾਡੀ ਪੂਰੀਆਂ ਨੇ ਜੀ, ਅਮਲਾ ਸਾਡੇ ਕੋਲ ਹੈ। 2 ਬੰਦੇ ਅਸੀਂ ਇੱਥੇ ਕੰਮ ਕਰ ਰਹੇ ਹਾਂ ਤੇ 5 ਬੰਦੇ ਸਾਡੀ ਫੀਲਡ 'ਚ ਐਜ਼ ਕੰਮ ਕਰ ਰਹੇ ਨੇ। ਅੱਛਾ, ਮਤਲਬ ਆਲ ਦੁਆਲ ਦੇ ਜਿੰਨੇ ਵੀ ਪਿੰਡ ਨੇ ਤੁਸੀਂ ਉੱਥੇ ਜਾ ਕੇ ਉੱਥੇ ਚੈੱਕ ਕਰਦੇ ਹੋ ਕਿ ਜਾਨਵਰਾਂ ਕੋਈ ਮਸਲਾ ਤਾਂ ਨਹੀਂ ਹੈ? ਇੱਥੇ ਦਾ ਕੋਈ ਮਸਲਾ ਆਵੇ ਤੇ ਅਸੀਂ ਇੱਥੇ ਹੱਲ ਕਰ ਰਹੇ ਤੇ ਸਾਡਾ ਅਮਲਾ ਜਿਹੜਾ ਨਾ ਫੀਲਡ 'ਚ ਕੰਮ ਕਰ ਰਿਹਾ। ਅੱਛਾ, ਮਹਿਕਮੇ ਤੋਂ। ਬਹੁਤ ਵਧੀਆ ਗੱਲ ਜੀ। ਅੱਛਾ ਆਹ ਦੱਸਿਆ ਜੀ ਕਿ ਸੈਲਾਬ ਆਉਣ ਦੇ ਨਾਲ ਜਿਵੇਂ ਇਨਸਾਨਾਂ ਨੂੰ ਕੋਈ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਉਹ ਉਂਝ ਹੀ ਕੋਈ ਜਾਨਵਰ ਨੂੰ ਕੋਈ ਮਖਸੂਸ ਬਿਮਾਰੀਆਂ ਲੱਗਦੀਆਂ ਨੇ ਸੈਲਾਬ ਤੋਂ ਬਾਅਦ? ਜੀ ਲੱਗਦੀਆਂ ਨੇ, ਅਗਰ ਅਸੀਂ ਉਹਦਾ ਪਹਿਲੇ ਇੰਤਜ਼ਾਮ ਕੀਤਾ ਹੈ, ਵੈਕਸੀਨੇਸ਼ਨ ਅਸੀਂ ਉਹਨਾਂ ਇਲਾਕਿਆਂ ਦੇ ਜਿਹਨੇ ਪਹਿਲੇ ਕਰ ਚੁੱਕੇ ਹਾਂ ਅੱਛਾ ਤੇ ਉਸ ਤੋਂ ਬਾਅਦ ਐਸਾ ਕੋਈ ਮਾਮਲਾ ਨਹੀਂ ਇਨਸ਼ਾਅੱਲਾ ਪੇਸ਼ ਆਏਗਾ। ਬਹੁਤ ਅੱਛਾ, ਮਤਲਬ ਤੁਸੀਂ ਆਪਦੇ ਇੰਤਜ਼ਾਮਾਤ ਪਹਿਲੇ ਕਰ ਲਏ? ਹੱਲ ਕੀਤਾ ਜੀ, ਪੂਰੇ ਏਰੀਆ ਦੇ ਵਿੱਚ ਅਸੀਂ ਵੈਕਸੀਨੇਸ਼ਨ ਕੀਤੀ ਹੈ, ਟੀਮਾਂ ਨੇ ਚੈੱਕ, ਉਹਦੀ ਸੈਂਪਲਿੰਗ ਹੋ ਗਈ ਹੈ, ਇਲਾਕਾ ਕਲੀਅਰ, ਕੋਈ ਐਸਾ ਖਤਰੇ ਦਾ ਮਸਲਾ ਨਹੀਂ। ਅੱਛਾ, ਅਸੀਂ ਹੈਡ ਸਲਾਮ ਤੇ ਮੌਜੂਦ ਹਾਂ ਤੇ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ ਕਿਉਂਕਿ ਪੂਰੀ ਦੁਨੀਆ 'ਚ ਵੀਡੀਓ ਵੇਖੀ ਜਾਣੀ, ਜਿਹੜੇ ਇਸ ਏਰੀਏ ਦੇ ਆਲ ਦੁਆਲ ਦੇ ਲੋਕ ਨੇ ਉਹਨਾਂ ਨੂੰ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ ਕਿ ਉਹਨਾਂ ਨੂੰ ਹੁਣ ਕੀ ਹਿਫਾਜ਼ਤੀ ਤਦਾਬੀਰ ਕਰਨੀਆਂ ਚਾਹੀਦੀਆਂ ਨੇ ਆਪਦੇ ਜਾਨਵਰਾਂ ਵਾਸਤੇ, ਉਹਨਾਂ ਨੂੰ ਕਿਹੜੀ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ, ਆਪਦਾ ਨਜ਼ਦੀਕੀ ਜਿਹੜਾ ਉਹਨਾਂ ਦਾ ਹੈ ਵੇ ਕੋਈ ਹਸਪੀਟਲ ਡੰਗਰਾਂ ਦਾ, ਉੱਥੇ ਜਾ ਕੇ ਉਹਨਾਂ ਨੂੰ ਕਿਹੜੀ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ? ਇਹ ਮੌਸਮੀ ਹਾਲਾਤ ਦੇ ਮੁਤਾਬਕ ਹੁਣ ਜਿਸ ਤਰ੍ਹਾਂ ਸੀਜ਼ਨ ਚੱਲ ਰਿਹਾ HS ਦਾ, ਅਸੀਂ ਪਹਿਲੇ ਵੈਕਸੀਨ ਕਰ ਚੁੱਕੇ। ਅਗਰ ਕੋਈ ਮਸਲਾ ਬਣਦਾ ਹੈ ਤੇ ਉਹ ਇਲਾਕੇ ਦੇ ਲੋਕਾਂ ਨੂੰ ਆ ਕੇ ਜਦ ਆਪਣੇ ਨਾ ਕਰੀਬੀ ਹਸਪਤਾਲ ਡਾਕਟਰ ਨਾ ਹੈ ਨੇ ਉਹਨਾਂ ਨੇ ਜਾ ਕੇ ਮਾਵਨਤ ਕਰਨ ਤੇ ਇਨਸ਼ਾਅੱਲਾ ਜਲਦ ਉਹਨਾਂ ਦਾ ਕਵਰੇਜ ਕਰਨਗੇ ਜੀ, ਕੋਈ ਐਸਾ ਮਸਲਾ ਨਹੀਂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਬਹੁਤ ਡਿਟੇਲ ਨਾਲ ਬਹੁਤ ਅੱਛੇ ਤਰੀਕੇ ਨਾਲ ਦੱਸਿਆ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੋਲੇ ਵੀ ਕੁਝ ਡਿਪਾਰਟ ਐਸੇ ਹੈ ਨੇ ਜਿਹੜੇ ਆਫਤ ਆਉਣ ਤੋਂ ਪਹਿਲੇ ਉਹਦੇ ਇੰਤਜ਼ਾਮਾਤ ਕਰਕੇ ਬੈਠੇ ਨੇ। ਬਹੁਤ ਸ਼ੁਕਰੀਆ ਜੀ। ਜੀ ਮਿੱਤਰੋ ਪਿਆਰੋ, ਇਸ ਵੇਲੇ ਅਸੀਂ ਇੱਕ ਇਰੀਗੇਸ਼ਨ ਡਿਪਾਰਟ ਦੇ ਅਫੀਸਰ ਕੋਲ ਬੈਠੇ ਹਾਂ ਔਰ ਉਹਨਾਂ ਕੋਲੋਂ ਅਸੀਂ ਮਾਲੂਮਾਤ ਲੈਂਦੇ ਹਾਂ ਕਿ ਹੈਡ ਸਲਾਮ ਤੋਂ ਜਿਹੜਾ ਰੇਲਾ ਗੁਜ਼ਰਨਾ ਹੈ ਉਹਦੇ ਵਾਸਤੇ ਕੀ ਇੰਤਜ਼ਾਮਾਤ ਕੀਤੇ ਗਏ ਨੇ ਤੇ ਹੁਣ ਜਿਹੜਾ ਪਾਣੀ ਗੁਜ਼ਰ ਰਿਹਾ ਹੈ ਉਹ ਕਿੰਨੇ ਕਿਊਸਕ ਹੈ ਤੇ ਜਿਹੜਾ ਪਿੱਛੋਂ ਰੇਲਾ ਆਣਾ ਹੈ ਉਹ ਕਿੰਨੇ ਕਿਊਸਕ ਹੈ। अस्सलाम वालेकुम जी। वालेकुम अस्सलाम जी। ਕੀ ਨਾਮ ਤੁਹਾਡਾ ਸਰ? आसफ डोगर जी। ਅੱਛਾ ਆਸਫ ਸਾਹਿਬ ਆ ਦੱਸਿਆ ਜੀ ਕਿ ਇਸ ਵੇਲੇ ਹੁਣ ਸਤਲੁਜ ਦੇ ਵਿੱਚੋਂ ਜਿਹੜਾ ਪਾਣੀ ਗੁਜ਼ਰਦਾ ਪਿਆ ਹੈ ਕਿੰਨੇ ਕਿਊਸਕ ਹੈ? 13,168 क्यूसेक ਇਸ ਵੇਲੇ ਗੁਜ਼ਰਦਾ ਪਿਆ। ਅੱਛਾ, ਤੇ ਜਿਹੜਾ ਪਿੱਛੋਂ ਰੇਲਾ ਆ ਰਿਹਾ ਹੈ हाँ जी, ਉਹ ਕਿੰਨੇ ਦਾ ਰੇਲਾ ਹੈ वो 62,264 ਦਾ ਜੀ। ਤੇ ਇੱਥੇ ਪਹੁੰਚਦੇ ਆ ਕਿੰਨਾ ਰਹਿ ਜਾਏਗਾ? ਉਹ ਤਕਰੀਬਨ 40,000 ਹੈ ਜੀ। ਤੇ ਸਾਡੇ ਕੋਲੇ ਜਿਹੜੀ ਲਿਮਟ ਹੈ हाँ जी, ਪਾਣੀ ਗੁਜ਼ਰਨ ਦੀ ਉਹ ਕਿੰਨੀ ਹੈ? 3 ਲੱਖ क्यूसेक। 3 ਲੱਖ ਕਿਊਸਕ। ਮਤਲਬ ਤੁਸੀਂ ਕਹਿੰਦੇ ਹੋ ਕਿ ਅਲਹਮਦੁਲਿਲਾ ਅਸੀਂ ਸਾਨੂੰ ਕੋਈ ਖਤਰਾ ਨਹੀਂ ਹੈ? कोई इशू नहीं है। ਅੱਛਾ, ਉਹ ਅਸੀਂ ਅਸਲ 'ਚ ਹੈਡ ਸਲਮਾਨ ਕੇ ਵਾਲੀ ਸਾਈਡ ਤੋਂ ਤੇ ਉਹ ਸਾਰਾ ਉਧਰੋਂ ਫਿਰ ਕੇ ਆ ਰਹੇ ਹਾਂ ਤੇ ਉਹ ਸਾਨੂੰ ਪਤਾ ਲੱਗਿਆ ਸੀ, ਰਾਤ ਵੀ ਅਸੀਂ ਨਿਊਜ਼ ਸੁਣਦੇ ਰਹੇ, ਲੋਕਾਂ ਨੇ ਦੱਸਿਆ ਕਿ 2,08,000 ਕਿਊਸਕ ਦਾ ਰੇਲਾ ਜਿਹੜਾ ਹੈ ਸਤਲੁਜ 'ਚੋਂ ਗੁਜ਼ਰਨਾ ਹੈ ਤੇ ਉਹ ਸਵੇਰ ਦੀ ਜਿਹੜੀ ਰਿਪੋਰਟ ਹੈ ਕਹਿੰਦੇ ਨੇ ਕਿ 60,000 ਜਾਂ ਇੰਨਾ ਜਿਵੇਂ ਤੁਸੀਂ ਹੁਣ ਦੱਸਦੇ ਪਏ ਹੋ हाँ जी, तकरीबन 40,000 है। 40,000 ਹੈ ਗਿਆ। ਅੱਛਾ, ਇਹਦੇ 'ਚ ਲੋਕਾਂ ਨੂੰ ਲੋਕ ਬੜੇ ਪਰੇਸ਼ਾਨ ਸਨ, ਉਹਨਾਂ ਨੂੰ ਬਲਕਿ ਨਕਲ ਮਕਾਨੀ ਦਾ ਵੀ ਕਈ ਜਗ੍ਹਾ ਤੇ ਐਲਾਨ ਕਰਕੇ ਕਹਿਤਾ। ਤੁਹਾਡੇ ਮਹਿਕਮੇ ਵੱਲੋਂ ਕੋਈ ਐਲਾਨਾਤ ਕਰਵਾਏ ਗਏ ਨੇ ਜਾਂ ਲੋਕਾਂ ਨੇ ਆਪਣੇ ਤੌਰ ਤੇ ਹੀ? नहीं नहीं, महकमे की तरफ ऐलानात कराए गए। ਅੱਛਾ ਅੱਛਾ, ਤੇ ਤੁਹਾਡੇ ਕੋਲ ਇੱਥੇ ਤੁਸੀਂ ਕਿੰਨੀ ਦੇਰ ਪਹਿਲੇ ਦੱਸ ਦਿੰਦੇ ਹੋ ਕਿ ਸੈਲਾਬੀ ਸੂਰਤ ਹਾਲ ਬਣਨ ਵਾਲੀ ਹੈ ਤੇ ਇਹਦੇ ਵਾਸਤੇ ਹਿਫਾਜ਼ਤੀ ਇੰਤਜ਼ਾਮਾਤ ਕਰਨੇ ਚਾਹੀਦੇ ਨੇ? ਜ਼ਾਹਿਰ ਬਾਤ ਹੈ ਤੁਹਾਡੀ ਮੀਟਿੰਗਸ ਹੁੰਦੀਆਂ ਹੋਣਗੀਆਂ ਉਤਲੀ ਸਤ੍ਹਾ ਤੇ। हाँ जी, 3 दिन पहले। 3 ਦਿਨ ਪਹਿਲੇ ਤੁਸੀਂ ਦੱਸ ਦਿੰਦੇ ਹੋ? हाँ जी, ਤੇ ਇਸ ਵੇਲੇ
ਜਿਹੜਾ ਪਾਣੀ ਕਿੰਨੇ ਗੇਟ ਖੋਲੇ ਹੋਏ ਨੇ ਤੁਸੀਂ ਚਾਰ। ਪਾਣੀ ਅੱਗੇ ਲੰਘਣ ਵਾਸਤੇ? 4 गेट ਟੋਟਲ ਹੈਡ ਸਲਾਮ ਦੇ ਕਿੰਨੇ ਗੇਟ? 29 गेट 29 ਗੇਟ ਨੇ, ਮਤਲਬ ਕਿ ਸੂਰਤ ਅਲਹਮਦੁਲਿਲਾ ਨਾਰਮਲ ਹੈ। ਸਰ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਬਹੁਤ ਡਿਟੇਲ ਨਾਲ ਦੱਸਿਆ। ਜੀ ਮਿੱਤਰੋ ਪਿਆਰਿਓ, ਤੁਸੀਂ ਵੇਖਿਆ ਕਿ ਅਸੀਂ ਹੈਡ ਸਲਾਮ ਦੇ ਬਾਰੇ ਜਿੰਨੀ ਡਿਟੇਲ ਸੀ ਜਾਂ ਜੋ ਸੈਲਾਬੀ ਰੇਲਾ ਆ ਰਿਹਾ ਸੀ ਉਹਦੇ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਸੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਮਹਿਕਮਾ ਇਰੀਗੇਸ਼ਨ ਨਾਲ ਵੀ ਸਾਡੀ ਗੱਲਬਾਤ ਹੋਈ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਵੇਲੇ ਅਲਹਮਦੁਲਿਲਾ ਸਾਨੂੰ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਔਰ ਪਾਣੀ ਜਿਹੜਾ ਉਹ ਤਕਰੀਬਨ ਕੋਈ 40 ਤੋਂ 50 ਹਜ਼ਾਰ ਕਿਊਸੈਕ ਦਾ ਰੇਲਾ ਆ ਰਿਹਾ ਹੈ, ਜਦਕਿ ਸਾਡੇ ਕੋਲੇ ਇੰਤਜ਼ਾਮਾਤ ਜਿਹੜੇ ਨੇ, ਸਾਡੇ ਕੋਲ ਜਿਹੜੀ ਕਪੈਸਿਟੀ ਹੈ ਉਹ 3 ਲੱਖ ਕਿਊਸੈਕ ਦੀ ਹੈ। ਤੇ ਇਹਦਾ ਮਤਲਬ ਹੈ ਕਿ ਅਸੀਂ ਖਤਰੇ ਤੋਂ ਖਾਲੀ ਹੈ। ਤੇ ਜਿਹੜੇ ਇਲਾਕਿਆਂ ਦੇ ਵਿੱਚ ਇਸ ਵੇਲੇ ਸੈਲਾਬ ਦੀ ਸੂਰਤ ਹਾਲ ਹੈ, ਸਾਡੀ ਦੁਆ ਹੈ ਕਿ ਸੋਹਣਾ ਸਾਈਂ ਹਰ ਜੀ ਨੂੰ, ਹਰ ਘਰ ਨੂੰ ਆਪਣੇ ਹਿਫਜ਼ੋ ਇਮਾਨ ਦੇ ਵਿੱਚ ਰੱਖੇ ਤੇ ਕਿਸੇ ਨੂੰ ਤੱਤੀ ਵਾਹ ਨਾ ਲੱਗੇ। ਸਭ ਦੇ ਲਈ ਸਲਾਮਤੀ ਦੀ ਦੁਆ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖ।